ਰਾਜਸਥਾਨ ਵਿੱਚ ਭਾਈ ਟੀਮਾ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਖੇਧੀ। ਡਿਬਰੂਗੜ੍ਹ ਨਜ਼ਰਬੰਦ ਗੁਰਿੰਦਰ ਸਿੰਘ ਔਜਲਾ ਨੇ ਦੂਜੀ ਵਾਰ ਲਾਏ NSA ਵਿਰੁੱਧ ਪਾਈ ਪਟੀਸ਼ਨ। ਅਮਰੀਕਾ ਵੱਲੋਂ ਪੰਨੂ ਮਾਮਲੇ ਵਿੱਚ ਭਾਰਤ ਨੂੰ ਸੰਮਨ ਜਾਰੀ ਕਰਨ ਦੇ ਫੈਸਲੇ ਦੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕੀਤੀ ਸ਼ਲਾਘਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਰਾਜਸਥਾਨ ਦੇ ਸਿੱਖ ਆਗੂ ਭਾਈ ਤੇਜਿੰਦਰਪਾਲ ਸਿੰਘ ਟੀਮਾ ਖਿਲਾਫ ਪੁਲਿਸ ਵੱਲੋਂ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ ਗ੍ਰਿਫਤਾਰੀ ਵਾਰੰਟ ਜਾਰੀ ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਸੈਕਟਰੀਏਟ ਤੋਂ ਜਾਰੀ ਲਿਖਤੀ ਬਿਆਨ ਵਿੱਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਭਾਈ ਟੀਮਾ ਨੇ ਦੇਸ਼ ਧਰੋਹ ਵਾਲਾ ਕੋਈ ਕੰਮ ਨਹੀਂ ਕੀਤਾ, ਪਰ ਰਾਜਸਥਾਨ ਸਰਕਾਰ ਨੇ ਵਿਚਾਰਾਂ ਦੇ ਪ੍ਰਗਟਾਵੇ ਦੀ ਸੰਵਿਧਾਨਕ ਆਜ਼ਾਦੀ ਦਾ ਗਲਾ ਘੁੱਟਦਿਆਂ ਭਾਈ ਟੀਮਾ ਖਿਲਾਫ ਪਹਿਲਾਂ ਤਾਂ ਝੂਠਾ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰਕੇ ਘੱਟ ਗਿਣਤੀਆਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ ਅਤੇ ਭਾਈ ਟੀਮਾ ਨੂੰ ਉੱਚ ਅਦਾਲਤ ਵੱਲੋਂ ਅਗਾਊ ਜ਼ਮਾਨਤ ਮਿਲੀ ਹੋਣ ਦੇ ਬਾਵਜੂਦ ਗ੍ਰਿਫਤਾਰੀ ਵਾਰੰਟ ਜਾਰੀ ਕਰਕੇ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਦੇਸ਼ ਵਿੱਚ ਕਿਤੇ ਵੀ ਕਿਸੇ ਸਿੱਖ ਨਾਲ ਧੱਕੇਸ਼ਾਹੀ ਦੇ ਵਿਰੁੱਧ ਸਾਰੀ ਸਿੱਖ ਕੌਮ ਇਕਜੁੱਟ ਹੋ ਕੇ ਹਮੇਸ਼ਾ ਵਿਰੋਧ ਕਰਦੀ ਰਹੇਗੀ। ਉਨ੍ਹਾਂ ਸਰਕਾਰ ਨੂੰ ਘੱਟ ਗਿਣਤੀਆਂ ਪ੍ਰਤੀ ਨਿਆਂਪੂਰਨ ਰਵੱਈਆ ਅਪਣਾਉਣ ਦੀ ਵੀ ਨਸੀਹਤ ਦਿੱਤੀ। ਉਨ੍ਹਾਂ ਨਾਲ ਹੀ ਸ਼੍ਰੋਮਣੀ ਕਮੇਟੀ ਨੂੰ ਵੀ ਆਦੇਸ਼ ਕੀਤਾ ਕਿ ਉਹ ਭਾਈ ਟੀਮਾ ਦੇ ਨਾਲ ਰਾਜਸਥਾਨ ਸਰਕਾਰ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰੇ। ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਤੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਗੁਰਿੰਦਰ ਸਿੰਘ ਔਜਲਾ ਨੇ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਮੁੜ ਤੋਂ ਲਾਏ ਗਏ NSA ਨੂੰ ਚੁਣੌਤੀ ਦਿੱਤੀ ਹੈ। ਉਨ੍ਹਾਂ ਵੱਲੋਂ ਪਾਈ ਪਟੀਸ਼ਨ ਬਾਰੇ ਜਾਣਕਾਰੀ ਦਿੰਦਿਆਂ ਐਡਵੋਕੇਟ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਗੁਰਿੰਦਰ ਸਿੰਘ ਦਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੀ ਸੰਸਥਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਨੇ ਇੱਥੋਂ ਤੱਕ ਦਲੀਲ ਦਿੱਤੀ ਹੈ ਕਿ ਭਾਈ ਹਰਦੀਪ ਸਿੰਘ ਨਿੱਜਰ ਦੇ ਕਤਲ ਸਮੇਂ ਜੇਲ੍ਹ ਵਿੱਚੋਂ ਉਨ੍ਹਾਂ ਦੇ ਕਤਲ ਦੀ ਨਿਖੇਧੀ ਕਰਦਿਆਂ ਚਿੱਠੀ ਲਿਖੀ ਗਈ ਸੀ। ਉਸ ਚਿੱਠੀ ਤੇ ਗੁਰਿੰਦਰ ਸਿੰਘ ਦੇ ਕੋਈ ਦਸਤਖਤ ਨਹੀਂ ਸਨ, ਬਲਕਿ ਉਹ ਨਿਸ਼ਾਨ ਨਕਲੀ ਸਨ। ਹੁਣ ਹਾਈ ਕੋਰਟ ਨੇ ਇਸ ਮਾਮਲੇ ਵਿੱਚ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 3 ਅਕਤੂਬਰ ਲਈ ਤੈਅ ਕੀਤੀ ਗਈ ਹੈ। ਦੱਸ ਦਈਏ ਕਿ ਸਰਕਾਰ ਨੇ ਹੁਣ ਭਾਈ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਤੇ ਲਗਾਏ ਗਏ NSA ਦੀ ਮਿਆਦ ਵਧਾ ਦਿੱਤੀ ਸੀ, ਜਿਸ ਤੋਂ ਬਾਅਦ ਉਹਨਾਂ ਨੇ ਖੁਦ ਅਤੇ ਉਹਨਾਂ ਦੇ ਸਾਰੇ ਸਾਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ NSA ਦੀ ਮਿਆਦ ਵਧਾਉਣ ਨੂੰ ਚੁਣੌਤੀ ਦਿੱਤੀ ਹੈ। ਹਾਲਾਂਕਿ ਇਸ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਤੇ ਫਿਰ ਤੋਂ NSA ਕਿਵੇਂ ਲਗਾਇਆ ਗਿਆ ਹੈ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮਾਮਲੇ ਤੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਸਾਰਾ ਰਿਕਾਰਡ ਤਲਬ ਕੀਤਾ ਹੈ। ਸਰਕਾਰ ਨੂੰ ਅਦਾਲਤ ਨੂੰ ਦੱਸਣਾ ਹੋਵੇਗਾ ਕਿ ਇਹ ਸਮਾਂ ਕਿਵੇਂ ਵਧਾਇਆ ਗਿਆ। ਅਸੀਂ ਕਈ ਗਰਾਊਂਡਸ ਨੇ ਜਿਹੜੀਆਂ ਮੇਨ ਗਰਾਊਂਡ ਹੈਗੀ ਹੈ ਸਾਡੇ ਖਿਲਾਫ ਇਨ ਦਾ ਐਂਟਾਇਰ ਡਿਟੈਂਸ਼ਨ ਗਰਾਊਂਡਸ ਇੱਕ ਹੀ ਚੀਜ਼ ਹੈਗੀ ਹੈ ਕਿ ਇੱਕ ਐਨੈਕਸ਼ਨ ਨੰਬਰ P23 ਹੈ, ਜਿਹਦੇ ਵਿੱਚ ਜਦੋਂ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਕੈਨੇਡਾ 'ਚ ਤੇ ਡਿਬਰੂਗੜ੍ਹ ਜੇਲ੍ਹ 'ਚੋਂ ਇੱਕ ਚਿੱਠੀ ਆਉਂਦੀ ਹੈ ਉਹਦੀ ਨਿਖੇਧੀ ਕਰਨ ਲਈ ਉਹਦੇ ਹੱਕ ਵਿੱਚ। ਉਹਦੇ ਵਿੱਚ 10 ਬੰਦਿਆਂ ਦੇ ਸਿਗਨੇਚਰਸ ਨੇ, ਜਿਹਦੇ 'ਚ ਗੌਰਵ ਇਜ਼ਲੇ ਦੇ ਵੀ ਸਿਗਨੇਚਰ ਹੈਗੇ ਨੇ। ਅਸੀਂ ਕੋਰਟ ਨੂੰ ਦੱਸਿਆ ਕਿ ਸਿਗਨੇਚਰ ਫੋਰਜਡ ਹੈਗੇ ਨੇ, ਅਸੀਂ ਕਿਸੇ ਇਸ ਚਿੱਠੀ ਨੂੰ ਸਾਈਨ ਨਹੀਂ ਕੀਤਾ ਹੈਗਾ। ਸੋ DM ਜਦੋਂ NSA ਕਹਿੰਦੀ ਹੈ ਕਿ ਸਬਜੈਕਟਿਵ ਸੈਟਿਸਫੈਕਸ਼ਨ ਮੈਂਡੇਟਰੀ ਹੈਗੀ ਹੈ। ਸੈਕਿੰਡ ਵਨ ਅਸੀਂ 23 ਜਨਵਰੀ 2024 ਨੂੰ ਇੱਕ ਰਿਪਰੈਜ਼ੈਂਟੇਸ਼ਨ ਹੋਮ ਸੈਕਟਰੀ DGP ਚੀਫ ਸੈਕਟਰੀ ਨੂੰ ਲਿਖ ਦਿੱਤਾ ਸੀ ਕਿ ਸਾਡੀ ਜੇਲ੍ਹ ਟ੍ਰਾਂਸਫਰ ਕੀਤੀ ਜਾਏ। ਆਲ ਗਰਾਊਂਡਸ ਜਿਹੜੀਆਂ ਨੇ ਜਨਵਰੀ ਤੋਂ ਬਾਅਦ ਦੀਆਂ ਹੈਗੀਆਂ ਨੇ। ਥਰਡ ਵਨ ਅਸੀਂ ਕਿਹਾ ਕਿ ਸੁਪਰੀਮ ਕੋਰਟ ਕਹਿੰਦੀ ਹੈ ਕਿ NSA ਰੇਅਰੈਸਟ ਟੂ ਰੇਅਰੈਸਟ ਕੇਸਿਸ 'ਚ ਹੋਣੀ ਚਾਹੀਦੀ ਹੈ। ਗੁਰੂ ਔਜਲਾ ਵਾਰਿਸ ਪੰਜਾਬ ਦਾ ਮੈਂਬਰ ਨਹੀਂ ਹੈਗਾ ਜੀ, ਮਤਲਬ ਅਸੀਂ ਤਾਂ ਬਹੁਤ ਕਲੀਅਰ ਹੈ ਸਾਡੇ ਨਾ ਹੀ ਅਸੀਂ ਉਹਨਾਂ ਨੂੰ ਦੱਸਿਆ ਕਿ ਕਿਸੇ ਇੰਸੀਡੈਂਟ 'ਚ ਇਨਵੋਲਵ ਹੈਗੇ ਆ। ਜਿੰਨੀਆਂ ਪਹਿਲੀਆਂ ਡਿਟੈਂਸ਼ਨ ਹੋ ਗਿਆ ਯੂਨੀਅਨ ਆਫ ਇੰਡੀਆ ਪੰਜਾਬ ਗੌਰਮੈਂਟ ਇਹ ਸਾਰੇ ਕੇਸਾਂ ਨਾਲ ਸੁਣਵਾਈ ਹੋਈ ਜੀ। ਹਾਂ 3 ਅਕਤੂਬਰ ਲਈ ਆਲ ਕਲੱਬ ਕਰ ਦਿੱਤੇ ਨੇ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਰਦਾਰ ਸਿਮਰਨਜੀਤ ਸਿੰਘ ਮਾਨ ਦਾ ਕਹਿਣਾ ਹੈ ਕਿ ਅਮਰੀਕਾ ਵੱਲੋਂ ਸਰਦਾਰ ਪੰਨੂ ਕਤਲ ਸਾਜ਼ਿਸ਼ ਵਿੱਚ ਇੰਡੀਆ ਨੂੰ ਭੇਜਿਆ ਗਿਆ ਸੰਮਨ ਦੁਨੀਆ ਸਾਹਮਣੇ ਜਾਬਰ ਇੰਡੀਆ ਦੇ ਚਿਹਰੇ ਨੂੰ ਨੰਗਾ ਕਰੇਗਾ। ਉਨ੍ਹਾਂ ਕਿਹਾ ਕਿ ਅਸੀਂ ਲੰਮੇ ਸਮੇਂ ਤੋਂ ਆਪਣੇ ਪਾਰਟੀ ਪਾਲਿਸੀ ਬਿਆਨਾਂ ਰਾਹੀਂ ਇਹ ਕਹਿੰਦੇ ਆ ਰਹੇ ਹਾਂ ਕਿ ਇੰਡੀਆ ਦੇ ਵਜ਼ੀਰ-ਏ-ਆਜ਼ਮ ਮੋਦੀ, ਗ੍ਰਹਿ ਵਜ਼ੀਰ ਅਮਿਤ ਸ਼ਾਹ, ਵਿਦੇਸ਼ ਵਜ਼ੀਰ ਜੈਸ਼ੰਕਰ, ਰੱਖਿਆ ਵਜ਼ੀਰ ਰਾਜਨਾਥ ਸਿੰਘ, ਸੁਰੱਖਿਆ ਸਲਾਹਕਾਰ ਅਜੀਤ ਡੋਵਾਲ, ਰਾਹ ਮੁਖੀ ਰਵੀ ਸਿਨਹਾ ਅਤੇ ਸਾਬਕਾ ਰਾਹ ਮੁਖੀ ਸ਼ਮੰਤ ਗੋਇਲ ਵੱਲੋਂ ਬਾਹਰਲੇ ਮੁਲਕਾਂ ਵਿੱਚ ਅਤੇ ਇੰਡੀਆ ਵਿੱਚ ਆਜ਼ਾਦੀ ਚਾਹੁਣ ਵਾਲੇ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ ਉਪਰੋਕਤ ਕਾਤਲ ਜੁੰਡਲੀ ਵੱਲੋਂ ਸਿੱਖਾਂ ਦੇ ਕਤਲ ਕੀਤੇ ਜਾ ਰਹੇ ਹਨ, ਜਿਨ੍ਹਾਂ ਵਿੱਚ ਭਾਈ ਹਰਦੀਪ ਸਿੰਘ ਨਿੱਜਰ, ਰਿਪੁਦਮਨ ਸਿੰਘ ਮਲਿਕ ਅਤੇ ਸਰਦੂਲ ਸਿੰਘ ਕੈਨੇਡਾ, ਬਰਤਾਨੀਆ ਵਿੱਚ ਭਾਈ ਅਵਤਾਰ ਸਿੰਘ ਖੰਡਾ, ਪਾਕਿਸਤਾਨ ਵਿੱਚ ਪਰਮਜੀਤ ਸਿੰਘ ਪੰਜਵੜ ਅਤੇ ਲਖਵੀਰ ਸਿੰਘ ਰੋਡੇ, ਹਰਿਆਣਾ ਵਿੱਚ ਦੀਪ ਸਿੰਘ ਸਿੱਧੂ, ਪੰਜਾਬ ਵਿੱਚ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦੇ ਕਤਲ ਕਰਵਾਏ ਗਏ ਹਨ। ਇੱਥੋਂ ਤੱਕ ਕਿ ਅਮਰੀਕਨ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਉੱਤੇ ਨਿਊਯਾਰਕ ਵਿੱਚ ਹਮਲਾ ਕਰਨ ਦੀ ਸਾਜ਼ਿਸ਼ ਰਚੀ ਗਈ।
ਉਸ ਸੰਬੰਧ ਵਿੱਚ ਅਮਰੀਕਾ ਨੇ ਸਰਦਾਰ ਪੰਨੂ ਨੂੰ ਕਤਲ ਕਰਨ ਦੀ ਬਣਾਈ ਗਈ ਸਾਜ਼ਿਸ਼ ਅਧੀਨ ਇੰਡੀਆ ਨੂੰ ਸਮਨ ਭੇਜੇ ਹਨ। ਇਹ ਇੱਕ ਕੌਮਾਂਤਰੀ ਕਾਨੂੰਨ ਅਧੀਨ ਇਨਸਾਫ ਦੀ ਦਿਸ਼ਾ ਵੱਲ ਸਹੀ ਅਮਲ ਹੋਇਆ ਹੈ ਅਤੇ ਜਿਨ੍ਹਾਂ ਨੇ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਰਚੀ ਸੀ ਉਹ ਇੰਡੀਆ ਦੇ ਹੁਕਮਰਾਨ ਅਤੇ ਕਾਤਲ ਅਫਸਰਸ਼ਾਹੀ ਨੂੰ ਹੁਣ ਕੌਮਾਂਤਰੀ ਅਦਾਲਤ ਵਿੱਚ ਸਜ਼ਾ ਮਿਲਣ ਦੇ ਜਿੱਥੇ ਮੌਕੇ ਪੈਦਾ ਹੋ ਗਏ ਹਨ, ਉੱਥੇ ਹੀ ਸਿੱਖਾਂ ਦੇ ਕਾਤਲ ਸਿਆਸਤਦਾਨ ਅਤੇ ਅਫਸਰਸ਼ਾਹੀ ਦੇ ਦੋਸ਼ੀ ਚਿਹਰਿਆਂ ਨੂੰ ਦੁਨੀਆ ਸਾਹਮਣੇ ਆਉਣ ਤੋਂ ਕੋਈ ਨਹੀਂ ਰੋਕ ਸਕੇਗਾ। ਉਨ੍ਹਾਂ ਕਿਹਾ ਕਿ ਇਹਨਾਂ ਨੇ ਕੇਵਲ ਸਿੱਖਾਂ ਦੇ ਕਤਲ ਕਰਕੇ ਮਨੁੱਖੀ ਤੇ ਇਨਸਾਨੀ ਜ਼ਿੰਦਗੀਆਂ ਨਾਲ ਖਿਲਵਾੜ ਹੀ ਨਹੀਂ ਕੀਤਾ, ਬਲਕਿ ਜਿਨ੍ਹਾਂ ਮੁਲਕਾਂ ਅਮਰੀਕਾ, ਕੈਨੇਡਾ, ਬਰਤਾਨੀਆ, ਪਾਕਿਸਤਾਨ ਵਿੱਚ ਸਿੱਖਾਂ ਨੂੰ ਨਿਸ਼ਾਨਾ ਬਣਾਇਆ, ਉਹਨਾਂ ਦੀ ਪ੍ਰਭੂਸ਼ਤਾ ਦਾ ਵੀ ਘਾਣ ਕੀਤਾ। ਇੱਥੋਂ ਤੱਕ ਕਿ ਅਮਰੀਕਾ ਦੀ ਮੋਨਰੋ ਡਾਕਟਰੀਨ ਕੌਮਾਂਤਰੀ ਨੀਤੀ ਦਾ ਵੀ ਮਜ਼ਾਕ ਉਡਾਇਆ ਹੈ। ਹੁਣ ਇਹਨਾਂ ਸਮਨਾਂ ਰਾਹੀਂ ਅਮਰੀਕਾ ਨੂੰ ਚਾਹੀਦਾ ਹੈ ਕਿ ਇਹਨਾਂ ਨੂੰ ਕੌਮਾਂਤਰੀ ਅਦਾਲਤ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਐਟ ਦਾ ਹੇਗ ਵਿੱਚ ਖੜਾ ਕਰਕੇ ਮਨੁੱਖੀ ਅਤੇ ਕਾਨੂੰਨੀ ਬਿਨਾਹ ਤੇ ਕੀਤੇ ਗਏ ਅਪਰਾਧ ਲਈ ਸਜ਼ਾਵਾਂ ਦਿਵਾਈਆਂ ਜਾਣ। ਉਨ੍ਹਾਂ ਕਿਹਾ ਕਿ ਯੂਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜੀਅਸ ਫਰੀडम ਅਤੇ ਯੂਐਸ ਸਟੇਟ ਡਿਪਾਰਟਮੈਂਟ ਨੂੰ ਚਾਹੀਦਾ ਹੈ ਕਿ ਇੰਡੀਆ ਨੂੰ ਪਹਿਲਾਂ ਹੀ ਰੈੱਡ ਲਿਸਟ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕਿਉਂਕਿ ਇਸ ਸਮੇਂ ਅਮਰੀਕਾ ਵਿੱਚ ਕੁਆਡ ਮੁਲਕਾਂ ਦੀ ਅਤ ਗੰਭੀਰ ਮੀਟਿੰਗ ਹੋ ਰਹੀ ਹੈ, ਜਿੱਥੇ ਆਉਣ ਵਾਲੇ ਸਮੇਂ ਵਿੱਚ ਇੰਡੀਆ ਦੇ ਵਜ਼ੀਰ ਆਜ਼ਮ ਵੀ ਅਮਰੀਕਾ ਦੌਰੇ ਤੇ ਜਾ ਰਹੇ ਹਨ, ਕਿਉਂਕਿ ਸਿੱਖ ਕਤਲੇਆਮ ਦਾ ਮੁੱਦਾ ਜਿੱਥੇ ਅਤ ਗੰਭੀਰ ਹੈ, ਉੱਥੇ ਕੁਆਡ ਮੁਲਕਾਂ ਅਤੇ 5 ਆਈ ਮੁਲਕਾਂ ਦੀ ਪ੍ਰਭੂਸ਼ਤਾ ਨੂੰ ਇੰਡੀਆ ਵੱਲੋਂ ਕੁਚਲਣ ਦਾ ਵੀ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ ਕਿ ਮੋਦੀ ਵੱਲੋਂ ਅਮਰੀਕਾ ਪਹੁੰਚਣ ਤੇ ਕੌਮਾਂਤਰੀ ਕਾਨੂੰਨਾਂ ਅਧੀਨ ਕੋਈ ਕਾਨੂੰਨੀ ਅਮਲ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕਿਸਾਨ ਜਥੇਬੰਦੀਆਂ ਦਾ ਕੇਂਦਰ ਸਰਕਾਰ ਖਿਲਾਫ ਧਰਨਾ ਲਗਾਤਾਰ ਜਾਰੀ ਹੈ। ਇਸ ਸੰਬੰਧੀ ਕਿਸਾਨ ਵੱਖ-ਵੱਖ ਥਾਵਾਂ ਤੇ ਇਕੱਠ ਕਰਕੇ ਅੰਦੋਲਨ ਨੂੰ ਹੋਰ ਮਜ਼ਬੂਤ ਕਰ ਰਹੇ ਹਨ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਮੋਰਚੇ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਸ਼ੁਰੂ ਤੋਂ ਹੀ ਸਾਡੇ ਨਾਲ ਧੱਕਾ ਕਰਦੀ ਆਈ ਹੈ। ਅਜੇ ਤੱਕ ਪਹਿਲੇ ਕਿਸਾਨ ਅੰਦੋਲਨ ਦੇ ਸ਼ਹੀਦ ਕਿਸਾਨਾਂ ਮਜ਼ਦੂਰਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਨਹੀਂ ਮਿਲੀਆਂ। ਪਰਾਲੀ ਸਾੜਨ ਤੇ ਪਾਬੰਦੀ ਤਾਂ ਸਰਕਾਰ ਲਾ ਦਿੰਦੀ ਹੈ, ਪਰ ਪਰਾਲੀ ਦੇ ਠੋਸ ਹੱਲ ਨਹੀਂ ਕਰਦੀ। ਭਾਰਤਮਾਲਾ ਪ੍ਰੋਜੈਕਟ ਅਧੀਨ ਬਿਨਾਂ ਮੁਆਵਜ਼ੇ ਦੇ ਕਿਸਾਨਾਂ ਦੀਆਂ ਜ਼ਮੀਨਾਂ ਸੜਕਾਂ ਬਣਾਉਣ ਲਈ ਐਕਵਾਇਰ ਕੀਤੀਆਂ ਜਾ ਰਹੀਆਂ ਹਨ। ਉਸ ਦਾ ਅਸੀਂ ਵਿਰੋਧ ਕਰਦੇ ਹਾਂ ਤੇ ਜਦੋਂ ਤੱਕ ਮੁਆਵਜ਼ਾ ਨਹੀਂ ਮਿਲਦਾ ਕਿਸਾਨ ਆਪਣੀ ਜ਼ਮੀਨ ਨਹੀਂ ਛੱਡਣਗੇ। ਇਸ ਮੌਕੇ ਉਹਨਾਂ ਰਾਜਨੀਤਿਕ ਵਿਸ਼ਲੇਸ਼ਕ ਤੇ ਟਿੱਪਣੀਕਾਰ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਤੇ ਵਿਰੋਧ ਪ੍ਰਗਟ ਕਰਦਿਆਂ ਕਿਹਾ ਕਿ ਸਰਕਾਰ ਉਹਨਾਂ ਨੂੰ ਜਲਦੀ ਰਿਹਾ ਕਰੇ। ਅੱਜ ਅਸੀਂ ਪਿੰਡ ਖਿਆਲਾ ਕਲਾਂ ਅੰਮ੍ਰਿਤਸਰ ਜ਼ਿਲ੍ਹਾ ਰਾਮਤੀਰਥ ਜ਼ੋਨ 'ਚ ਖੜੇ ਹਾਂ। ਇਹ ਦਿੱਲੀ ਅੰਦੋਲਨ 2 ਦੀਆਂ ਤਿਆਰੀਆਂ ਤੇ ਨਾਲ ਦੀ ਨਾਲ ਜਿਹੜਾ 24 ਨੂੰ ਅੰਮ੍ਰਿਤਸਰ ਡੀਸੀ ਦੇ ਮੋਰਚਾ ਲੱਗਣਾ ਉਹਦੀ ਤਿਆਰੀ ਹੋ ਰਹੀ ਆ। ਅੰਮ੍ਰਿਤਸਰ ਡੀਸੀ ਵਾਲੀਆਂ ਮੰਗਾਂ, ਇੱਕ ਤਾਂ ਤੁਹਾਨੂੰ ਪਤਾ ਪਰਾਲੀ ਦੇ ਮਸਲੇ ਦਾ ਠੋਸ ਹੱਲ ਸਰਕਾਰ ਕਰੇ। ਤੁਹਾਨੂੰ ਪਤਾ ਕੇਂਦਰ ਕਿਵੇਂ ਪੰਜਾਬ ਨਾਲ ਵਿਤਕਰਾ ਕਰ ਰਿਹਾ। ਪ੍ਰਦੂਸ਼ਣ ਦੇ ਨਾਂ ਤੇ ਕਿਸਾਨਾਂ ਦੇ ਸਿਰ ਕੇਸ ਮੜ ਕੇ, ਰੈੱਡ ਐਂਟਰੀਆਂ ਪਾ ਕੇ, ਜੁਰਮਾਨੇ ਪਾ ਕੇ ਕੇਂਦਰ ਦੀ ਅਫਸਰਸ਼ਾਹੀ ਨੂੰ, ਕੇਂਦਰ ਦੀ ਸਰਕਾਰ ਨੂੰ ਬਹੁਤ ਖੁਸ਼ੀ ਹੁੰਦੀ ਆ। ਤੋਂ ਅਸੀਂ ਕਹਿੰਦੇ ਆ ਇਹਨਾਂ ਚੀਜ਼ਾਂ ਨਾਲ ਪਰਾਲੀ ਦਾ ਮਸਲੇ ਦਾ ਹੱਲ ਨਹੀਂ ਹੋਣਾ। ਤੁਸੀਂ ਪਰਾਲੀ ਦਾ ਠੋਸ ਹੱਲ ਕਰੋ। ਕਿਸਾਨ ਪਰਾਲੀ ਨੂੰ ਅੱਗ ਨਹੀਂ ਲਾਉਣਾ ਚਾਹੁੰਦਾ ਹੈਗਾ। ਦੂਸਰਾ, ਸ਼ਹੀਦ ਪਰਿਵਾਰਾਂ ਦੀਆਂ ਨੌਕਰੀਆਂ, ਸ਼ਹੀਦਾਂ ਦੇ ਨਾਂ ਤੇ ਰੋਟੀਆਂ ਤਾਂ ਸੇਕ ਲੀਆਂ, ਪਰ ਨਾ ਉਹਨਾਂ ਨੂੰ ਦਿੱਲੀ ਅੰਦੋਲਨ 2 ਦੇ ਵਿੱਚ ਮੁਆਵਜ਼ਾ, ਨਾ ਨੌਕਰੀਆਂ ਮਿਲੀਆਂ, ਪਹਿਲੀਆਂ ਨੌਕਰੀਆਂ ਵੀ ਰਹਿੰਦੀਆਂ। ਇਹਦੇ ਨਾਲ ਜਿਹੜੀ ਭਾਰਤਮਾਲਾ ਯੋਜਨਾ ਤਹਿਤ ਸੜਕਾਂ ਨਿਕਲ ਰਹੀਆਂ, ਉਹਦਾ ਮੁਆਵਜ਼ਾ ਕਿਸਾਨਾਂ ਨੂੰ ਦਿੱਤੇ ਬਗੈਰ ਜਬਰੀ ਧੱਕੇ ਨਾਲ ਜ਼ਮੀਨਾਂ ਅਕਵਾਇਰ ਹੋ ਰਹੀਆਂ ਨੇ। ਉਹਦਾ ਯੋਗ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਵੀ ਹੈਗੇ ਆ। ਡੀਏਪੀ ਦੇ ਰੈਕ ਕੱਲੇ ਪੰਜਾਬ ਵਿੱਚ ਹੀ ਸੈਂਪਲ ਜਿਹੜੇ ਆ ਉਹ ਫੇਲ ਹੋਏ ਨੇ। ਆ ਡੀਏਪੀ ਦੇ ਇੰਨੇ ਸਾਡੇ ਕੋਲੇ ਪ੍ਰਬੰਧ ਵੀ ਨਹੀਂ ਹੈਗੇ, ਗਾਹਾਂ ਇਹਦੀ ਬਲੈਕ ਹੋਣੀ ਆ। ਉਹਦੇ ਵਾਸਤੇ ਵੀ ਸਰਕਾਰ ਨੂੰ ਬੋਲ ਰਹੇ ਹੈਗੇ ਵੀ ਇਸ ਮਸਲੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਹੱਲ ਕੀਤਾ ਜਾਵੇ। ਔਰ ਕੇਂਦਰ ਨਾਲ ਜਿਹੜਾ ਅੰਦੋਲਨ ਚੱਲ ਰਿਹਾ, ਦੇਖੋ ਕੇਂਦਰ ਲਗਾਤਾਰ ਦੇਸ਼ ਦੇ ਆਮ ਜਨਤਾ ਦੇ ਵਿਰੋਧੀ, ਜਿਵੇਂ ਹੁਣ ਇੱਕ ਦੇਸ਼ ਇੱਕ ਚੋਣ ਵਾਲੀ ਗੱਲ ਆ ਗਈ ਆ। ਦੇਖੋ ਇਹ ਟੇਢੇ ਢੰਗ ਨਾਲ ਦੇਸ਼ ਦਾ ਫੈਡਰਲ ਢਾਂਚਾ ਖਤਮ ਕਰਨਾ ਔਰ ਟੇਢੇ ਢੰਗ ਨਾਲ ਲੋਕਾਂ ਦੇ ਜਮਹੂਰੀ ਹੱਕ ਕੁਚਲਣਾ। ਔਰ ਉਹਨਾਂ ਨੂੰ ਲੱਗਦਾ ਵੀ 5 ਸਾਲ ਸਾਨੂੰ ਕਾਰਪੋਰੇਟ ਦੀ ਸੇਵਾ ਕਰਨ ਤੋਂ ਕੋਈ ਰੋਕੇ ਨਾ। ਇਲੈਕਸ਼ਨਾਂ ਕਰਕੇ ਕਾਰਪੋਰੇਟ ਦੀ ਸੇਵਾ 2-4 ਮਹੀਨੇ ਰੋਕਣੀ ਪੈਂਦੀ ਆ। ਤੋ ਜਿਵੇਂ ਹੁਣ ਹਰਿਆਣੇ ਦੇ ਵਿੱਚ 22 ਨੂੰ ਪਿਪਲੀ ਦੀ ਵੱਡੀ ਮਹਾ ਰੈਲੀ, ਜਿਹਦੇ ਵਿੱਚ ਲੱਖਾਂ ਲੋਕ ਉਸ ਰੈਲੀ ਵਿੱਚ ਆ ਰਹੇ ਨੇ, ਭਾਜਪਾ ਘਬਰਾਈ ਹੋਈ ਆ, ਪੁੱਠੇ ਸਿੱਧੇ ਬਿਆਨ ਦਾਗ ਰਹੀ ਆ। ਔਰ ਜਿਹੜੇ ਤੁਹਾਨੂੰ ਪਤਾ ਮਾਲਵਿੰਦਰ ਸਿੰਘ ਜੀ ਮਾਲੀ, ਉਹਨਾਂ ਨੂੰ ਜਿਸ ਗੱਲ ਤੋਂ ਗ੍ਰਿਫਤਾਰ ਕੀਤਾ ਗਿਆ ਉਹਦੀ ਨਿੰਦਿਆ ਕਰਦੇ ਆ। ਤੁਰੰਤ ਉਹਨਾਂ ਨੂੰ ਰਿਹਾ ਕੀਤਾ ਜਾਣਾ ਚਾਹੀਦਾ। ਔਰ ਲੋਕਾਂ ਨੂੰ ਬੇਨਤੀ ਆ ਵੀ ਅੱਜ ਦਿੱਲੀ ਅੰਦੋਲਨ 2 ਲਗਭਗ 121 ਦਿਨਾਂ ਵਿੱਚ ਪਹੁੰਚ ਗਿਆ ਔਰ ਉਦੋਂ ਤੱਕ ਜਾਰੀ ਰਹੂਗਾ ਜਦੋਂ ਤੱਕ ਇਹ ਮਸਲਿਆਂ ਦਾ ਹੱਲ ਨਹੀਂ ਹੋ ਜਾਂਦਾ।
ਯੂਕੇ ਵਿੱਚ ਪਹਿਲੀ ਵਾਰ ਕੀਰਤਨ ਨੂੰ ਅਧਿਕਾਰਤ ਤੌਰ ਤੇ ਗ੍ਰੇਡ ਸੰਗੀਤ ਪ੍ਰੀਖਿਆ ਪ੍ਰਣਾਲੀ ਦੇ ਹਿੱਸੇ ਵਜੋਂ ਮਾਨਤਾ ਦਿੱਤੀ ਗਈ ਹੈ, ਜਿਸ ਨਾਲ ਵਿਦਿਆਰਥੀ ਹੁਣ ਸਿੱਖ ਸੈਕਰਡ ਸੰਗੀਤ ਵਿੱਚ ਅਧਿਐਨ ਕਰਨ ਅਤੇ ਰਸਮੀ ਤੌਰ ਤੇ ਮੁਲਾਂਕਣ ਕਰਨ ਦੇ ਯੋਗ ਹਨ। ਸ਼ੁੱਕਰਵਾਰ ਤੋਂ ਸ਼ੁਰੂ ਹੋਈ ਇਹ ਮਾਨਤਾ ਇੱਕ ਮਹੱਤਵਪੂਰਨ ਮੀਲ ਪੱਥਰ ਦੀ ਨਿਸ਼ਾਨਦੇਹੀ ਕਰਦੀ ਹੈ, ਕਿਉਂਕਿ ਇਹ ਪੱਛਮੀ ਸ਼ਾਸਤਰੀ ਸੰਗੀਤ ਦੇ ਨਾਲ-ਨਾਲ ਕੀਰਤਨ ਨੂੰ ਇੱਕ ਢਾਂਚਾਗਤ ਪਾਠਕ੍ਰਮ ਅਤੇ ਪ੍ਰੀਖਿਆ ਪ੍ਰਕਿਰਿਆ ਵਿੱਚ ਜੋੜਦੀ ਹੈ। ਬਰਮਿੰਘਮ ਆਧਾਰਤ ਸੰਗੀਤਕਾਰ ਅਤੇ ਅਕਾਦਮਿਕ ਹਰਜਿੰਦਰ ਲਾਲੀ ਨੇ ਸੰਗੀਤ ਸਿੱਖਿਆ ਪ੍ਰਣਾਲੀ ਵਿੱਚ ਕੀਰਤਨ ਦੀ ਸਹੀ ਜਗ੍ਹਾ ਨੂੰ ਯਕੀਨੀ ਬਣਾਉਣ ਲਈ ਸਾਲਾਂ ਤੋਂ ਅਣਥੱਕ ਮਿਹਨਤ ਕੀਤੀ ਹੈ, ਜਿਸ ਦਾ ਉਦੇਸ਼ ਆਉਣ ਵਾਲੀਆਂ ਪੀੜ੍ਹੀਆਂ ਲਈ ਸਿੱਖ ਧਰਮ ਦੇ ਰਵਾਇਤੀ ਸੰਗੀਤਕ ਹੁਨਰ ਨੂੰ ਸੁਰੱਖਿਅਤ ਰੱਖਣਾ ਹੈ। ਕੀਰਤਨ, ਜਿਸ ਵਿੱਚ ਸ਼ਬਦ ਦਾ ਗਾਇਨ ਸ਼ਾਮਿਲ ਹੁੰਦਾ ਹੈ, ਸਿੱਖ ਧਰਮ ਵਿੱਚ ਇੱਕ ਬਹੁਤ ਹੀ ਮਹੱਤਵਪੂਰਨ ਸਥਾਨ ਰੱਖਦਾ ਹੈ। ਮਿਊਜ਼ਿਕ ਟੀਚਰਸ ਬੋਰਡ ਲੰਡਨ ਸਥਿਤ ਪ੍ਰੀਖਿਆ ਬੋਰਡ ਨੇ ਸਿੱਖ ਸੈਕਰਡ ਮਿਊਜ਼ਿਕ ਨੂੰ ਵਿਸ਼ਵ ਪੱਧਰ ਤੇ ਮਾਨਤਾ ਪ੍ਰਾਪਤ 8 ਗ੍ਰੇਡ ਦੀਆਂ ਸੰਗੀਤ ਪ੍ਰੀਖਿਆਵਾਂ ਵਿੱਚ ਸ਼ਾਮਿਲ ਕੀਤਾ ਹੈ। ਵਿਦਿਆਰਥੀਆਂ ਕੋਲ ਹੁਣ ਗ੍ਰੇਡ 6, 8 ਅਤੇ UCAS ਅੰਕ ਹਾਸਲ ਕਰਨ ਦਾ ਮੌਕਾ ਹੋਵੇਗਾ, ਜਿਸ ਦੀ ਵਰਤੋਂ ਯੂਕੇ ਵਿੱਚ ਯੂਨੀਵਰਸਿਟੀਆਂ ਦੇ ਦਾਖਲਿਆਂ ਲਈ ਕੀਤੀ ਜਾ ਸਕਦੀ ਹੈ। ਯੂਕੇ ਵਿੱਚ ਗੁਰਮਤਿ ਸੰਗੀਤ ਅਕੈਡਮੀ ਵਿੱਚ ਪੜ੍ਹਾਉਣ ਵਾਲੇ ਡਾਕਟਰ ਲਾਲੀ ਨੇ ਇਸ ਪ੍ਰਾਪਤੀ ਲਈ ਮਾਣ ਅਤੇ ਧੰਨਵਾਦ ਪ੍ਰਗਟ ਕੀਤਾ। ਇਹ ਨਵਾਂ ਪਾਠਕ੍ਰਮ 5 ਪਰੰਪਰਾਗਤ ਤਾਰਾਂ ਦੇ ਯੰਤਰਾਂ ਨੂੰ ਵੀ ਮਾਨਤਾ ਦਿੰਦਾ ਹੈ: ਦਿਲਰੂਬਾ, ਤਾਊਸ, ਐਸ਼ਰਾਜ਼, ਸਾਰੰਗੀ ਅਤੇ ਸਰੰਦਾ। ਇਤਿਹਾਸਕ ਤੌਰ ਤੇ ਕੀਰਤਨ ਤੰਤੀ ਸਾਜ਼ ਨਾਲ ਕੀਤਾ ਜਾਂਦਾ ਹੈ, ਪਰ ਪਿਛਲੇ 150 ਸਾਲਾਂ ਵਿੱਚ ਇਹਨਾਂ ਸਾਜ਼ਾਂ ਦੀ ਥਾਂ ਹੌਲੀ-ਹੌਲੀ ਹਾਰਮੋਨੀਅਮ ਨੇ ਲੈ ਲਈ ਹੈ। ਡਾਕਟਰ ਲਾਲੀ ਨੇ ਇਹਨਾਂ ਪਰੰਪਰਾਗਤ ਜੜ੍ਹਾਂ ਨਾਲ ਮੁੜਨ ਦੀ ਮਹੱਤਤਾ ਤੇ ਜ਼ੋਰ ਦਿੱਤਾ। ਨੋਟ ਕੀਤਾ ਕਿ ਇਸ ਪ੍ਰੀਖਿਆ ਪ੍ਰਣਾਲੀ ਲਈ ਉਮੀਦਵਾਰਾਂ ਨੂੰ ਹਾਰਮੋਨੀਅਮ ਦੀ ਬਜਾਏ ਤਾਰਾਂ ਵਾਲੇ ਸਾਜ਼ਾਂ ਦੀ ਵਰਤੋਂ ਕਰਕੇ ਕੀਰਤਨ ਕਰਨ ਦੀ ਲੋੜ ਹੁੰਦੀ ਹੈ। ਪਰੰਪਰਾਗਤ ਸਿੱਖ ਸੰਗੀਤ ਨੂੰ ਮੁੜ ਸੁਰਜੀਤ ਕਰਨ ਦੇ ਯਤਨਾਂ ਨੂੰ ਸਾਊਥ ਏਸ਼ੀਅਨ ਮਿਊਜ਼ਿਕ ਕਮੇਟੀ ਦੁਆਰਾ ਸਮਰਥਨ ਦਿੱਤਾ ਗਿਆ ਹੈ। ਯੂਕੇ ਵਿੱਚ ਸਿਟੀ 6 ਕਮਿਊਨਿਟੀ ਗਰੁੱਪ ਦੇ ਚੇਅਰ ਜਸਵੀਰ ਸਿੰਘ ਨੇ ਇਸ ਵਿਕਾਸ ਨੂੰ ਸਿੱਖ ਸੰਗੀਤ ਲਈ ਇੱਕ ਇਤਿਹਾਸਕ ਪਲ ਦੱਸਿਆ। ਉਹਨਾਂ ਕਿਹਾ ਕਿ ਕੀਰਤਨ ਸਿੱਖ ਪਛਾਣ ਦਾ ਇੱਕ ਬੁਨਿਆਦੀ ਹਿੱਸਾ ਹੈ ਅਤੇ ਇਹ ਮਾਨਤਾ ਇਸ ਨੂੰ ਅਕਾਦਮਿਕ ਮੁੱਲ ਦਿੰਦੀ ਹੈ। ਇਹ ਬ੍ਰਿਟਿਸ਼ ਸਿੱਖਾਂ ਨੂੰ ਆਪਣੀ ਵਿਰਾਸਤ ਨੂੰ ਮਾਣ ਨਾਲ ਖੋਜਣ ਲਈ ਉਤਸ਼ਾਹਿਤ ਕਰੇਗਾ, ਨਾਲ ਹੀ ਉਹਨਾਂ ਨੂੰ ਸਿੱਖਿਆ ਵਿੱਚ ਅੱਗੇ ਵਧਣ ਵਿੱਚ ਮਦਦ ਕਰੇਗਾ। ਇਹ ਨਵੀਂ ਯੋਗਤਾ ਅਗਲੇ ਸਾਲ ਦੇ ਸ਼ੁਰੂ ਤੱਕ ਮਾਨਤਾ ਪ੍ਰਾਪਤ ਤਬਲਾ ਪ੍ਰੀਖਿਆਵਾਂ ਨੂੰ ਸ਼ੁਰੂ ਕਰਨ ਦੀ ਯੋਜਨਾ ਦੇ ਨਾਲ ਸਿਤਾਰ ਅਤੇ ਸਰੋਦ ਵਰਗੇ ਹੋਰ ਪਰੰਪਰਾਗਤ ਦੱਖਣ ਏਸ਼ੀਆਈ ਯੰਤਰਾਂ ਤੋਂ ਬਾਅਦ ਇੱਕ ਵਿਆਪਕ ਪਹਿਲਕਦਮੀ ਦੀ ਸ਼ੁਰੂਆਤ ਨੂੰ ਦਰਸਾਉਂਦੀ ਹੈ। ਜਿਹੜਾ ਆਪਾਂ ਸਿਲੇਬਸ ਅਪਰੂਵ ਕੀਤਾ, this examination, this has been approved through the MTB. MTB are an internationally recognized examining body. ਇਹਨਾਂ ਦੇ ਜਿਹੜੇ ਐਗਜ਼ਾਮ ਨੇ ਸਾਰੀ ਦੁਨੀਆ ਦੇ ਵਿੱਚ ਰੈਕਗਨਾਈਜ਼ ਹੈਗੇ ਨੇ। ਤੇ ਇੰਡੀਆ ਵੀ ਇਹਨਾਂ ਦੇ ਐਗਜ਼ਾਮ ਚੱਲ ਰਹੇ ਨੇ, ਅਮਰੀਕਾ, ਕੈਨੇਡਾ, USA, ਸਭ in every country, people can sit MTB exams. They carry very, very high recognition. So we've been speaking to MTB for a long time. Lots of meetings, lots of discussions about how this will work. ਤਾਂ ਇਹਨਾਂ ਨੇ ਸਾਡੀ ਸਪੋਰਟ ਦਿੱਤੀ। ਇਹ ਜਿਹੜਾ ਸਾਰਾ ਕੰਮ ਹੈ ਸੰਗੀਤ ਦਾ ਗੁਰਦੁਆਰੇ ਸ਼ੁਰੂ ਕਰ ਰਹੇ ਆ, ਔਰ ਇਹ ਆਉਣ ਵਾਲੇ ਸਾਡੇ ਬੱਚੇ ਜਿਹੜੇ ਆ ਉਹਨਾਂ ਨੂੰ ਫੈਸਿਲਿਟੀ ਦੇ ਰਹੇ ਆ ਕਿ ਉਸ ਤੰਤੀ ਸਾਜ਼ਾਂ ਦੇ ਨਾਲ ਸਾਰੇ ਰਾਗ ਸਿੱਖਣ ਤੇ ਤਾਂ ਕਿ ਕੌਮ ਦਾ ਨਾਮ ਉੱਚਾ ਕਰਨ ਸਾਰੇ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਤੇ ਈਡੀ ਦੀ ਦੁਰਵਰਤੋਂ ਦਾ ਇਲਜ਼ਾਮ ਲਗਾਇਆ ਹੈ। ਖਹਿਰਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਆਪ ਦੇ ਹੋਰ ਆਗੂ ਕਹਿੰਦੇ ਹਨ ਕਿ ਉਹਨਾਂ ਤੇ ਈਡੀ ਗੈਰ ਕਾਨੂੰਨੀ ਕਾਰਵਾਈ ਕਰਦੀ ਹੈ ਅਤੇ ਉਹਨਾਂ ਨੂੰ ਫਸਾਇਆ ਜਾਂਦਾ ਹੈ, ਪਰ ਦੂਜੇ ਪਾਸੇ ਪੰਜਾਬ ਵਿੱਚ ਸਾਡੇ ਵਰਗੇ ਵਿਰੋਧੀ ਧਿਰ ਦੇ ਆਗੂਆਂ ਖਿਲਾਫ ਕਾਰਵਾਈ ਕਰਨ ਲਈ ਉਸੇ ਈਡੀ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਉਸ ਸਮੇਂ ਈਡੀ ਗਲਤ ਨਹੀਂ ਹੁੰਦੀ। ਉਹਨਾਂ ਕਿਹਾ ਕਿ ਕੌਣ ਕਹਿੰਦਾ ਹੈ ਕਿ ਈਡੀ ਗਲਤ ਕੰਮ ਕਰਦੀ ਹੈ, ਕਿਉਂਕਿ ਜਦੋਂ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨੂੰ ਲੋੜ ਪੈਂਦੀ ਹੈ, ਉਸੇ ਈਡੀ ਨੂੰ ਮੇਰੇ ਵਰਗੇ ਸਿਆਸੀ ਵਿਰੋਧੀਆਂ ਖਿਲਾਫ ਦੱਬ ਕੇ ਵਰਤਿਆ ਜਾਂਦਾ ਹੈ। ਦੋਸਤੋ, ਤੁਹਾਨੂੰ ਸਭ ਨੂੰ ਅੱਛੀ ਤਰ੍ਹਾਂ ਪਤਾ ਕਿ ਅਰਵਿੰਦ ਕੇਜਰੀਵਾਲ ਔਰ तमाम ਆਮ ਆਦਮੀ ਪਾਰਟੀ ਦੇ ਲੀਡਰ ਜਿਹੜੇ ਨੇ ਉਹ ਈਡੀ ਤੇ ਸੀਬੀਆਈ ਨੂੰ ਬਹੁਤ ਭੰਡਤੇ ਨੇ, ਰੋਜ਼ ਗਾਲਾਂ ਕੱਢਦੇ ਨੇ ਕਿ ਸਾਡੇ ਨਾਲ ਬੜੀ ਬਦਲਾਖੋਰੀ ਹੋਈ ਆ, ਔਰ ਇਹਨਾਂ ਸਾਰਿਆਂ ਨੂੰ ਵੀ ਜੇਲ੍ਹ ਵਿੱਚ ਉਹਦਾ ਖਮਿਆਜ਼ਾ ਭੁਗਤਣਾ ਪਿਆ ਤੇ ਅਰਵਿੰਦ ਕੇਜਰੀਵਾਲ ਹੁਣੇ ਰਿਹਾ ਹੋ ਕੇ 6 ਮਹੀਨੇ ਤੋਂ ਬਾਅਦ ਆਏ ਨੇ। ਲੇਕਿਨ ਜਦ ਇਹਨਾਂ ਨੂੰ ਈਡੀ ਦਾ ਉਪਯੋਗ ਕਰਨਾ ਪਵੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ, ਫਿਰ ਉਹਦੇ ਤੇ ਪੂਰਾ ਭਰੋਸਾ ਕਰਦੇ ਨੇ, ਅਦਾਲਤਾਂ ਵਿੱਚ ਜਾਂਦੇ ਨੇ। ਪਿਛਲੇ ਦਿਨਾਂ ਵਿੱਚ ਤੁਸੀਂ ਸੁਣਿਆ ਕਿ ਬਿਕਰਮ ਮਜੀਠੀਆ ਨੇ ਕਿਹਾ ਕਿ ਜਿਹੜਾ ਉਹਦਾ NDPS ਦਾ ਕੇਸ ਪੰਜਾਬ ਪੁਲਿਸ ਨੇ ਦਰਜ ਕੀਤਾ ਸੀਗਾ, ਉਹਦਾ ਸਾਰਾ ਵੇਰਵਾ ਜਿਹੜਾ ਸੀਗਾ ਕੱਚਾ ਚਿੱਠਾ ਬਣਾ ਕੇ ਇਹਨਾਂ ਨੇ ਈਡੀ ਨੂੰ ਦਿੱਤਾ ਤਾਂ ਕਿ ਈਡੀ ਵੀ ਉਹਦੇ ਤੇ ਕਾਰਵਾਈ ਕਰ ਸਕੇ। ਇਹਦਾ ਮਤਲਬ ਕਿ ਈਡੀ ਤੇ ਪੂਰਾ ਭਰੋਸਾ ਆਮ ਆਦਮੀ ਪਾਰਟੀ ਦੀ ਸਾਰੀ ਸਰਕਾਰ ਨੂੰ ਔਰ ਦਿੱਲੀ ਵਾਲਿਆਂ ਨੂੰ ਤੇ ਭਗਵੰਤ ਮਾਨ ਦੀ ਸਰਕਾਰ ਨੂੰ, ਤਾਂ ਹੀ ਉਹਨਾਂ ਨੂੰ ਬਿਕਰਮ ਮਜੀਠੀਆ ਦਾ ਸਾਰਾ ਜਿਹੜਾ ਸੀਗਾ ਡਿਟੇਲਸ ਭੇਜੀਆਂ। ਔਰ ਬਿਲਕੁਲ ਇਨ ਬਿਨ ਮੇਰੇ ਕੇਸ ਵਿੱਚ ਆ ਮੇਰੇ ਕੋਲ ਚਲਾਨ ਦੇ ਨਾ ਸਿਰਫ ਰੈਲੇਵੈਂਟ ਡਾਕੂਮੈਂਟਸ ਮੈਂ ਦਿਖਾ ਰਿਹਾ, ਕਿਉਂਕਿ ਬਹੁਤ ਵੱਡਾ ਚਲਾਨ ਆ, ਪਤਾ ਨਹੀਂ ਕਿੰਨੇ, ਸ਼ਾਇਦ 4-5 ਹਜ਼ਾਰ ਪੇਜ ਦਾ ਚਲਾਨ ਹੈ। ਲੇਕਿਨ ਇਸ ਰੈਲੇਵੈਂਟ ਡਾਕੂਮੈਂਟਸ ਵਿੱਚ ਕੀ ਆਉਂਦਾ ਵਾ
ਕਿ ਜਿਹੜਾ ਮੇਰੇ ਖਿਲਾਫ ਈਡੀ ਨੇ ਚਲਾਨ ਪੇਸ਼ ਕੀਤਾ ਸੀਗਾ ਮੋਹਾਲੀ ਦੀ ਅਦਾਲਤ ਵਿੱਚ, ਉਹਦੇ ਵਿੱਚ ਇੱਕ ਇਹਨਾਂ ਦਾ ਜਿਹੜਾ ਮੇਰੇ ਖਿਲਾਫ ਐਸਆਈਟੀ ਦਾ ਮੈਂਬਰ ਸੀਗਾ, ਉਸ ਵਕਤ ਸੁਪਰਡੈਂਟ ਪੁਲਿਸ ਐਸਪੀ ਸੀਗਾ ਹੁਸ਼ਿਆਰਪੁਰ, ਉਸ ਨੇ ਈਡੀ ਦੀ ਅਦਾਲਤ ਮੋਹਾਲੀ ਜਿੱਥੇ ਮੇਰੀ ਈਡੀ ਦੀ ਟ੍ਰਾਇਲ ਚੱਲ ਰਹੀ ਆ, ਉਸ ਜੱਜ ਕੋ ਐਪਲੀਕੇਸ਼ਨ ਦੇ ਕੇ ਮੇਰੇ ਖਿਲਾਫ ਜਿਹੜਾ ਈਡੀ ਦਾ ਟੋਟਲ ਚਲਾਨ ਸੀਗਾ ਉਹਦੀ ਸਰਟੀਫਾਈਡ ਕਾਪੀ ਲਈ। ਆ ਸਾਰੀਆਂ ਡਿਟੇਲਸ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਉਸ ਜੱਜ ਨੂੰ ਉਹਦਾ ਅਦਾਲਤ ਦਾ ਨਾਮ ਲਿਖਿਆ, ਉਹ ਸਾਰਾ ਕੁਝ ਅਪਰੋਚ ਕਰਕੇ ਉਸਨੇ ਇਹ ਪੂਰਾ ਚਲਾਨ ਦੀ ਕਾਪੀ ਲੈ ਕੇ ਲਗਭਗ ਉਸੇ ਹੀ ਚਲਾਨ ਨੂੰ ਥੋੜਾ ਬਹੁਤਾ ਤੁੱਥ-ਮੁੱਥ ਕਰਕੇ ਤੇ ਮੇਰੇ ਖਿਲਾਫ ਫਾਜ਼ਿਲਕਾ ਦੀ ਅਦਾਲਤ ਵਿੱਚ ਜਿੱਥੇ ਭਗਵੰਤ ਮਾਨ ਨੇ ਮੈਨੂੰ ਗ੍ਰਿਫਤਾਰ ਕਰਕੇ ਬਾਅਦ ਚ ਉੱਥੇ ਚਲਾਨ ਪੇਸ਼ ਕੀਤਾ, ਉਹਦੇ ਵਿੱਚ ਈਡੀ ਦਾ ਚਲਾਨ ਦਿੱਤਾ। 90% ਈਡੀ ਦੇ ਸਾਰੇ ਫੈਕਟਸ ਦੇ ਉੱਤੇ ਭਗਵੰਤ ਮਾਨ ਦੀ ਸਰਕਾਰ ਤੇ ਪੁਲਿਸ ਨੇ ਰਿਲਾਈ ਕੀਤਾ। ਇੱਥੇ ਬਸ ਨਹੀਂ, ਅਗਰ ਤੁਸੀਂ ਥੋੜਾ ਥੱਲੜਾ ਪੈਰਾ ਦੇਖੋਗੇ ਤੁਹਾਨੂੰ ਮੈਂ ਸਮਝਾ ਦਿੰਦਾ। ਇਸ ਪੈਰੇ ਵਿੱਚ ਕੀ ਆ ਰਿਹਾ ਕਿ ਜਿਹੜਾ ਮੇਰੇ ਖਿਲਾਫ ਆਈਓ ਸੀਗਾ, ਮੈਂ ਉਸ ਦਾ ਨਾਮ ਨਹੀਂ ਲੈਣਾ ਚਾਹੁੰਦਾ, ਈਡੀ ਦਾ ਜਿਹੜਾ ਇਨਵੈਸਟੀਗੇਟਿੰਗ ਆਫੀਸਰ ਸੀ ਮੇਰੇ ਕੇਸ ਵਿੱਚ, ਉਸ ਵਿਅਕਤੀ ਨੂੰ ਅਪਰੋਚ ਕੀਤਾ ਪੰਜਾਬ ਪੁਲਿਸ ਨੇ, ਐਸਆਈਟੀ ਦੇ ਮੈਂਬਰ ਨੇ, ਔਰ ਉਹਦੇ ਜਿਹੜੇ ਬਿਆਨ ਸੀਗੇ ਉਹ ਸੈਕਸ਼ਨ ਹੈਗਾ 161 ਸੀਆਰਪੀਸੀ ਦਾ, ਮਤਲਬ ਉਹਦੇ ਬਿਆਨ ਦਰਜ ਕੀਤੇ ਜਾ ਕੇ ਉਹਦੇ ਆਫਿਸ ਵਿੱਚ ਦਿੱਲੀ, ਔਰ ਉਹਦੇ ਬਿਆਨਾਂ ਨੂੰ ਮੇਰੇ ਚਲਾਨ ਦਾ ਹਿੱਸਾ ਬਣਾ ਕੇ ਮੇਰੇ ਖਿਲਾਫ ਫਾਜ਼ਿਲਕਾ ਦੇ ਵਿੱਚ ਪੇਸ਼ ਕੀਤਾ ਗਿਆ। ਤਾਂ ਹੁਣ ਮੈਂ ਕੇਜਰੀਵਾਲ ਸਾਹਿਬ, ਤੁਹਾਨੂੰ, ਭਗਵੰਤ ਮਾਨ ਔਰ ਜਿੰਨੇ ਉੱਥੇ ਗ੍ਰਿਫਤਾਰ ਹੋਏ ਸਿਸੋਡੀਆ ਸਾਹਿਬ, ਤੁਹਾਨੂੰ ਪੁੱਛਣਾ ਚਾਹੁੰਦਾ ਕਿ ਇਹ ਦੋਗਲੀ ਨੀਤੀ ਨਹੀਂ ਗੀ? ਦਿੱਲੀ ਵਿੱਚ ਤੁਸੀਂ ਈਡੀ ਨੂੰ ਗਾਲਾਂ ਕੱਢਦੇ ਹੋ, ਭੰਡਦੇ ਹੋ ਕਿ ਬੜੀ ਬਦਲਾਖੋਰੀ ਕਰ ਰਹੀ ਹੈ, ਲੇਕਿਨ ਉਸੇ ਈਡੀ ਨੂੰ ਦਾ ਇਸਤੇਮਾਲ ਕਰਕੇ ਆਪਣੇ ਸਿਆਸੀ ਵਿਰੋਧੀਆਂ ਜਿਨ੍ਹਾਂ ਦੇ ਖਿਲਾਫ ਤੁਸੀਂ ਦੱਬ ਕੇ ਝੂਠੇ ਮਨ ਘੜਤ ਮੇਰੇ ਖਿਲਾਫ 5 ਮੁਕੱਦਮੇ ਦਰਜ ਕੀਤੇ, ਔਰ 5ਵਾਂ ਮੁਕੱਦਮਾ ਤਾਂ ਉਦੋਂ ਹਾਸੋਹੀਣਾ ਦਰਜ ਕੀਤਾ ਜਿੱਦਣ 4 ਜਨਵਰੀ 2024 ਨੂੰ ਮੇਰੀ ਐਨਡੀਪੀਐਸ ਕੇਸ ਵਿੱਚ ਹਾਈ ਕੋਰਟ ਬੇਲ ਦੇ ਰਿਹਾ ਸੀਗਾ। ਤੜਕੇ 2 ਵਜੇ ਸੁਭਾਨਪੁਰ ਦਾ ਥਾਣਾ ਖਿਲਾ ਕੇ ਕਿ ਮੈਂ ਜੇਲ੍ਹ 'ਚ ਬੈਠਾ ਗਵਾਹਾਂ ਨੂੰ ਫਲਾਣਿਆਂ ਨੂੰ ਧਮਕਾ ਰਿਹਾ ਸੀਗਾ, ਔਰ ਜਿਹੜੇ ਬਿਆਨ ਲਏ ਨੇ ਮੇਰੇ ਖਿਲਾਫ, ਜੋ ਵੀ ਰਿਕਵਰੀ ਸ਼ੋ ਕੀਤੀ, ਉਹ ਇੱਕ ਹਾਰਡਨਡ ਕ੍ਰਿਮੀਨਲ ਜਿਹਦੇ ਤੇ ਲਗਭਗ 2 ਦਰਜਨ ਪਰਚੇ, ਮੈਜੋਰਿਟੀ ਉਹਦੇ 'ਚ ਪਰਚੇ ਐਨਡੀਪੀਐਸ ਦੇ, ਉਹਨੂੰ ਮੇਰੇ ਖਿਲਾਫ ਇਸਤੇਮਾਲ ਕੀਤਾ, ਔਰ 5ਵਾਂ ਕੇਸ ਉਸੇ ਦੇ ਪਰਿਵਾਰ ਕੋਲੋਂ ਮੇਰੇ ਖਿਲਾਫ ਪਵਾ ਕੇ ਕਿ ਸਾਨੂੰ ਧਮਕਾਉਂਦਾ, ਜੇਲ੍ਹ 'ਚ ਬੈਠਾ ਜਿਹਦੇ 'ਚ ਮੇਰੇ ਕੋਈ ਐਕਸੈਸ ਨਹੀਂ ਸੀਗੀ। ਸੋ ਕੁੱਲ ਮਿਲਾ ਕੇ 5 ਕੇਸ ਦਰਜ ਕੀਤੇ। ਚਲੋ ਇਹ ਤਾਂ ਅਸੀਂ ਲੜ ਰਹੇ ਹਾਂ ਔਰ ਭੁਗਤ ਰਹੇ ਹਾਂ, ਲੇਕਿਨ ਅੱਜ ਦਾ ਮੇਰਾ ਵਿਸ਼ਾ ਸਿਰਫ ਸਿੰਪਲ ਸੀਗਾ ਕਿ ਕਿਸੇ ਨੂੰ ਤਾਂ ਜਵਾਬ ਦੇਣਾ ਚਾਹੀਦਾ। ਕੇਜਰੀਵਾਲ ਸਾਹਿਬ ਹੁਣ ਦਿੱਲੀ ਵਿੱਚ ਬਹੁਤ ਜ਼ਿਆਦਾ ਇਹ ਕਹਿ ਰਹੇ ਨੇ ਕਿ ਈਡੀ ਔਰ ਸੀਬੀਆਈ ਜਿਹੜਾ ਉਹਦਾ ਬੀਜੇਪੀ ਤੇ ਮੋਦੀ ਦੀ ਸਰਕਾਰ ਦੁਰਉਪਯੋਗ ਕਰਦੀ, ਔਰ ਮੈਂ ਮੰਨਦਾ ਕਿ ਦੁਰਉਪਯੋਗ ਕਰਦੀ ਆ, ਔਰ ਹੋ ਸਕਦਾ ਵਾ ਕਿ ਕੇਜਰੀਵਾਲ ਦੀ ਜਿਹੜੇ ਸ਼ਰਾਬ ਘੁਟਾਲਾ ਵਾ ਉਹਦੇ ਵਿੱਚ ਇਹਨੂੰ ਉਹਨਾਂ ਨੇ ਗ੍ਰਿਫਤਾਰ ਕਰਕੇ ਤੇ 6 ਮਹੀਨੇ ਜਿਹੜਾ ਜੇਲ੍ਹ ਰੱਖਿਆ, ਉਹਦੇ 'ਚ ਇਹਨਾਂ ਦੇ ਗੱਲਾਂ ਵਿੱਚ ਕੁਝ ਦਮ ਹੋ ਸਕਦਾ। ਹਾਲਾਂਕਿ ਅਦਾਲਤਾਂ 'ਚ ਸਿਸੋਡੀਆ ਔਰ ਇਹਨਾਂ ਦੇ ਜਿਹੜੇ ਲੀਡਰ ਸੀਗੇ ਸਾਲ 1.5 ਸਾਲ ਇਹਨਾਂ ਦੀਆਂ ਜ਼ਮਾਨਤਾਂ ਹੋਈਆਂ ਸੁਪਰੀਮ ਕੋਰਟ ਤੋਂ, ਜਦਕਿ ਸਾਡੀ ਬੇਲ 4 ਮਹੀਨੇ ਵਿੱਚ ਥੱਲੇ ਹਾਈ ਕੋਰਟ ਨੇ ਕਰ ਦਿੱਤੀ ਸੀਗੀ। ਲੇਕਿਨ ਅਗਰ ਤੁਸੀਂ ਮੋਦੀ ਨੂੰ ਕਹਿੰਦੇ ਹੋ ਕਿ ਈਡੀ ਤੇ ਸੀਬੀਆਈ ਦੁਰਉਪਯੋਗ ਕਰਦੇ ਹੋ, ਤੇ ਇੱਥੇ ਤੁਸੀਂ ਪੰਜਾਬ ਦੀ ਪੁਲਿਸ ਤੇ ਆਪਣੇ ਡਿਪਾਰਟਮੈਂਟ ਦਾ ਦੁਰਉਪਯੋਗ ਕੀ ਨਹੀਂ ਕਰਦੇ? ਇਹਦਾ ਅੱਜ ਤੱਕ ਕਿਸੇ ਆਮ ਆਦਮੀ ਪਾਰਟੀ ਦੇ ਲੀਡਰ ਨੇ ਜਵਾਬ ਨਹੀਂ ਦਿੱਤਾ। ਔਰ ਉੱਥੇ ਕੇਜਰੀਵਾਲ ਸਾਹਿਬ ਨੂੰ ਮੈਂ ਕਹਿਣਾ ਚਾਹੁੰਦਾ, ਤੁਸੀਂ ਤਾਂ ਹੁਣ ਤਾਜ਼ੀ ਜੇਲ੍ਹ ਕੱਟ ਕੇ ਆਏ ਹੋ, ਤੁਸੀਂ ਅੰਦਰ ਤੁਹਾਨੂੰ ਅਹਿਸਾਸ ਹੋਇਆ ਹੋਵੇਗਾ ਕਿ ਕਿਸੇ ਵੀ ਏਜੰਸੀ ਦਾ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਮਿਸਯੂਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਉਸ ਵਾਹਿਗੁਰੂ ਪਰਮਾਤਮਾ ਦੀ ਅਦਾਲਤ ਵਿੱਚ ਜਵਾਬ ਦੇਣਾ ਪੈਂਦਾ। ਔਰ ਜਿਹੜਾ ਕਰਮਾਂ ਦੀ ਥਿਊਰੀ ਤੁਸੀਂ ਆਪ ਵਿਸ਼ਵਾਸ ਰੱਖਦੇ ਹੋ ਸਾਰੇ, ਮੇਰਾ ਖਿਆਲ ਕਿ ਜਿੱਦਾਂ ਦੇ ਕਰਮ ਕਰੋਗੇ ਉਦਾਂ ਦੇ ਭੁਗਤੋਗੇ। ਤੁਸੀਂ ਜੋ ਕੁਝ ਪੰਜਾਬ ਦੇ ਵਿੱਚ ਆਪਣੇ ਵਿਰੋਧੀਆਂ ਦੇ ਖਿਲਾਫ ਗਲਤ ਕੀਤਾ, ਤੁਸੀਂ ਤਾਜ਼ਾ ਭੁਗਤ ਕੇ ਆਏ ਹੋ, ਤੇ ਜੇ ਹਲੇ ਵੀ ਤੁਸੀਂ ਸਬਕ ਨਹੀਂ ਸਿੱਖੋਗੇ ਤੇ ਫਿਰ ਅੱਗੇ ਗਾਂ ਵੀ ਤੁਸੀਂ ਉਸ ਅਦਾਲਤ ਵਿੱਚ ਭੁਗਤੋਗੇ। ਇਹ ਤਾਂ ਕੱਲਾ ਤੁਸੀਂ ਨਹੀਂ ਭੁਗਤੋਗੇ, ਕਈ ਵਾਰ ਅਗਲੀ ਪੀੜ੍ਹੀ ਤੱਕ ਭੁਗਤਣਾ ਪੈਂਦਾ ਕੀਤੇ ਹੋਏ ਗਲਤ ਕਾਰਜਾਂ। ਪਰ ਅੱਜ ਦਾ ਮੇਰਾ ਕੇਵਲ ਤੇ ਕੇਵਲ ਮਕਸਦ ਸੀਗਾ ਕਿ ਇਹ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਤੇ ਭਗਵੰਤ ਮਾਨ ਦੀ ਸਰਕਾਰ ਨੂੰ ਦੱਸਣਾ ਚਾਹੁੰਦਾ ਕਿ ਕੀ ਤੁਸੀਂ ਆਪਣੇ ਫਾਇਦੇ ਵਾਸਤੇ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਈਡੀ ਤੇ ਭਰੋਸਾ ਨਹੀਂ ਕਰਦੇ? ਇਸ ਗੱਲ ਦਾ ਜਵਾਬ ਜਿਹੜੀ ਪੰਜਾਬ ਦੀ ਜਨਤਾ ਨੂੰ ਮੈਂ ਕਹਿਣਾ ਚਾਹੁੰਦਾ ਕਿ ਇਹ ਤੁਹਾਨੂੰ ਸਾਰੀਆਂ ਗੱਲਾਂ ਇਦਾਂ ਦੀਆਂ ਆਪਣੇ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਕਿ ਇਹ ਦੈਟ ਮੀਨਸ ਕਿ ਇਹ ਦੋਗਲੀ ਨੀਤੀ, ਡਬਲ ਸਟੈਂਡਰਡਸ ਇਨਵੋਲਵ ਕਰਦੇ ਨੇ, ਔਰ ਈਡੀ ਤੇ ਮੇਰੇ ਹਿਸਾਬ ਦੇ ਨਾਲ ਪੂਰਾ ਭਰੋਸਾ ਕਰਦੇ, ਤਾਈਓ ਮੇਰੇ ਖਿਲਾਫ ਜਾਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਜਿਹੜੇ ਈਡੀ ਦੇ ਮੁਕੱਦਮੇ ਜਿਹੜੇ ਨੇ ਉਹ ਸਾਰੇ ਡਾਕੂਮੈਂਟਸ ਇਹ ਪ੍ਰੋਵਾਈਡ ਕਰਦੇ ਨੇ ਔਰ ਉਹਦੇ ਤੇ ਰਿਲਾਈ ਵੀ ਕਰਦੇ। ਬਸ ਅੱਜ ਦਾ ਮੇਰਾ ਮਕਸਦ ਸੀਗਾ ਇਹਨਾਂ ਦਾ ਇਹ ਚਿਹਰਾ ਵੀ ਬੇਨਕਾਬ ਕਰਨਾ।